ਇਸ ਵੇਲੇ ਦੀ ਬੜੀ ਵੱਡੀ ਅਤੇ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਉੱਤੇ ਨਸਲੀ ਹਮਲਾ ਕੀਤਾ ਗਿਆ। ਇਹ ਪੰਜਾਬੀ ਨੌਜਵਾਨ ਉੱਥੇ ਸਟੱਡੀ ਕਰਨ ਗਿਆ ਸੀ। ਇਸ ਹਮਲੇ ਦੇ ਦੌਰਾਨ ਨੌਜਵਾਨ ਦੀ ਪਤਨੀ ਨੇ ਸਾਰੇ ਹਮਲੇ ਦੀ ਵੀਡੀਓ ਬਣਾ ਲਈ ਤੇ ਇਸੇ ਦੌਰਾਨ ਉਹ ਕਾਰ ਦੀ ਜਿਹੜੀ ਲਾਇਸੈਂਸ ਪਲੇਟ ਨੰਬਰ ਸੀ ਉਹਨੂੰ ਵੀ ਆਪਣੀ ਵੀਡੀਓ ਦੇ ਵਿੱਚ ਕੈਦ ਕਰਨ ਦੇ ਵਿੱਚ ਸਫਲ ਰਹੀ ਹੈ। ਘਟਨਾ ਐਡੀਲੇਡ ਸ਼ਹਿਰ ਦੇ ਵਿੱਚ ਵਾਪਰੀ ਜਿੱਥੇ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਜਿਹਦੀ ਉਮਰ 23 ਸਾਲ ਦੱਸੀ ਗਈ ਹੈ, ਉਹਦੇ ਉੱਤੇ 4-5 ਜਣਿਆਂ ਨੇ ਨਸਲੀ ਹਮਲਾ ਕਰ ਦਿੱਤਾ। ਬਿਨਾਂ ਕਿਸੇ ਚੇਤਾਵਨੀ ਦੇ ਉਹਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਜਿਹੜੀ ਆ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਆ। ਵੈਸੇ ਇਹ ਘਟਨਾ 19 ਜੁਲਾਈ ਨੂੰ ਵਾਪਰੀ ਦੱਸੀ ਜਾ ਰਹੀ ਆ। ਇਸ ਤੋਂ ਬਾਅਦ ਉਹਦੀ ਜਿਹੜੀ ਪਤਨੀ ਆ ਚਰਨਪ੍ਰੀਤ ਸਿੰਘ ਦੀ, ਉਹਨੇ ਵੀਡੀਓ ਬਣਾ ਲਈ ਇਸ ਪੂਰੀ ਘਟਨਾ ਦੀ ਤੇ ਘਟਨਾ ਵਾਪਰੀ ਹੈ ਕਿੰਟੋਰ ਐਵੀਨਿਊ ਦਾ ਇਲਾਕਾ ਜਿੱਥੇ ਉੱਥੇ ਵਾਪਰੀ ਆ। ਇਹ ਦੋਵੇਂ ਜੀ ਬਾਹਰ ਘੁੰਮਣ ਆਏ ਸਨ ਤੇ ਉਦੋਂ ਉਹਨਾਂ ਦੇ ਨਾਲ ਇਹ ਜਿਹੜੀ ਮੰਦਭਾਗੀ ਘਟਨਾ ਵਾਪਰ ਗਈ। ਘਟਨਾ ਦੇ ਵਿੱਚ ਉਹਦੇ ਸਰੀਰਕ ਸੱਟਾਂ ਲੱਗੀਆਂ ਨੇ ਤੇ ਦਿਮਾਗੀ ਤੌਰ ਤੇ ਵੀ ਜਿਹੜਾ ਉਹਨੂੰ ਚੋਟ ਲੱਗੀ ਆ। ਵੈਸੇ ਇਹ ਕਿਹਾ ਜਾਂਦਾ, ਅਕਸਰ ਇਹ ਪ੍ਰਚਾਰਿਆ ਜਾਂਦਾ, ਆਪਾਂ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਕਹਿਣ ਨੂੰ ਕ੍ਰਾਈਮ ਘੱਟ ਆ, ਪਰ ਭਾਰਤੀ ਵਿਦਿਆਰਥੀਆਂ ਦੇ ਉੱਤੇ ਨਸਲੀ ਹਮਲੇ ਜਿਹੜੇ ਨੇ ਉਹਨਾਂ ਦੀ ਖਬਰ ਗਾਹੇ-ਬਗਾਹੇ ਸਾਹਮਣੇ ਆਉਂਦੀ ਰਹਿੰਦੀ ਆ। ਤੁਹਾਨੂੰ ਯਾਦ ਹੋਣਾ ਆਸਟ੍ਰੇਲੀਆ ਦੇ ਵਿੱਚ ਇੱਕ ਬੜਾ ਹੋਣਹਾਰ ਨੌਜਵਾਨ ਜਿਸ ਦੀ ਇੱਕ ਸਿਰਫਿਰੇ ਨੇ ਬੱਸ ਦੇ ਵਿੱਚ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਮਨਮੀਤ ਸਿੰਘ ਉਸ ਨੌਜਵਾਨ ਦਾ ਨਾਮ ਸੀ। ਬੜੀ ਮੰਦਭਾਗੀ ਘਟਨਾ ਆਸਟ੍ਰੇਲੀਆ ਦੇ ਵਿੱਚ ਉਹ ਵੀ ਵਾਪਰੀ ਸੀ। ਸੋ ਗਾਹੇ-ਬਗਾਹੇ ਪੰਜਾਬੀ ਸਟੂਡੈਂਟਸ ਨੂੰ, ਭਾਰਤੀ ਸਟੂਡੈਂਟਾਂ ਨੂੰ ਇਹਨਾਂ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਹੀ ਜਾਂਦਾ ਹੈ।